ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 1 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ 415 909 0500 ਦਿੰਦੇ ਉੱਤੇ। ਇਸ ਮੌਕੇ ਇਹਨਾਂ ਨੂੰ ਪੈਰਾਲੀਗਲ ਦੀ ਭਾਲ ਆ। ਜੇ ਤੁਸੀਂ ਇਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਈਮੇਲ ਆਪਣੇ ਰੈਜ਼ਿਊਮੇ ਦੀ ਘੱਲ ਸਕਦੇ ਹੋ j@immigration.global ਦੇ ਉੱਤੇ। ਇਸ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ 597 ਨਾਰਥ ਈਸਟ ਸਟਰੀਟ ਵੁੱਡਲੈਂਡ 'ਤੇ ਟਰੱਕ ਪਾਰਕਿੰਗ ਅਵੇਲੇਬਲ ਆ। 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ। ਬਹੁਤ ਹੀ ਵਧੀਆ ਮਾਹੌਲ ਦੇ ਵਿੱਚ 53 ਫੁੱਟ ਦੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਭਾਲ ਹੈ। ਕਾਲ 5592663737। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਅਤੇ ਜੇ ਚਾਹੁੰਦੇ ਹੋ ਤੁਸੀਂ ਜ਼ਿਆਦਾ ਵਧੀਆ ਡਿਸਕਾਊਂਟ ਵਾਲਾ, ਜਿਸ ਦੀ ਕੋਈ ਮੰਥਲੀ ਇਨੀਸ਼ੀਅਲਾਈਜੇਸ਼ਨ, ਕੋਈ ਫੀਸ ਨਹੀਂ ਹੈ, ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ ਨੂੰ ਫਿਊਲ ਕਾਰਡ ਦੇ ਲਈ 408 272 2600 4082722600। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਕਾਲ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੇ ਫਾਇਰ ਫਾਈਟਰਸ ਆ ਉਹ ਕਹਿੰਦੇ ਪਈ ਸਾਊਥ ਲੇਕ ਤਾਹੋ ਦਾ ਟਾਊਨ ਬਚਾਉਣ ਦੇ ਵਿੱਚ ਹਜੇ ਤੱਕ ਕਾਮਯਾਬ ਹੈਗੇ ਆ। ਰਾਤ ਦੇ 11 ਵਜੇ ਤੱਕ ਦਾ ਟਾਈਮ ਜਿਹੜਾ ਰੈੱਡ ਅਲਰਟ ਕੀਤਾ ਗਿਆ ਆ ਪਈ। ਕਹਿੰਦੇ ਹਵਾ ਵੀ ਜਿਹੜੀ ਸ਼ਹਿਰ ਤੋਂ ਦੂਸਰੇ ਪਾਸੇ ਜਾ ਰਹੀ ਆ, ਇਸ ਕਰਕੇ ਜਿਹੜਾ ਆ ਫਾਇਰ ਫਾਈਟਰਸ ਅੱਗ ਨੂੰ ਸ਼ਹਿਰ ਵੱਲ ਵਧਣ ਤੋਂ ਰੋਕਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਕਹਿੰਦੇ ਪਈ ਅਸੀਂ ਲੱਕੀ ਹੈਗੇ ਆ। ਕੈਲ ਫਾਇਰ ਟੀਮ 6 ਦੇ ਡੇਵ ਲੋਚਨਰ ਜਿਹੜੇ ਸਪੋਕਸਮੈਨ ਆ, ਉਹਨਾਂ ਨੇ ਦੱਸਿਆ ਵੀ ਅੱਜ ਜਿਹੜਾ ਵੈਦਰ ਆ ਅਤੇ ਹਵਾ ਜਿਹੜੀ ਆ ਉਹ ਬਹੁਤ ਗੁੱਡ ਰਹੀ ਆ। ਬਾਕੀ ਕੁਛ ਆਉਣ ਵਾਲੇ ਘੰਟਿਆਂ 'ਚ ਪਤਾ ਲੱਗੂਗਾ ਵੀ ਜਿਹੜਾ ਇਹ ਟਾਊਨ ਆ ਇਸ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ ਹੈਗੇ। ਸਾਊਥ ਲੇਕ ਤਾਹੋ ਜਿਹੜਾ ਆ ਪੂਰੀ ਤਰ੍ਹਾਂ ਸਮੋਕ ਦੇ ਨਾਲ ਭਰਿਆ ਹੋਇਆ ਆ। ਇਹ ਸਮੋਕ ਇਕੱਲਾ ਉੱਥੇ ਨਹੀਂ ਹੈ, ਸੈਕਰਾਮੈਂਟੋ ਕੋਲੋਰਾਡੋ ਤੱਕ ਜਿਹੜਾ ਸਮੋਕ ਆ ਇਹ ਪਹੁੰਚਿਆ ਹੋਇਆ ਹੈਗਾ ਆ। ਕੈਲਡੋਰ ਫਾਇਰ ਜਿਹੜੀ ਆ ਇਹ ਅਗਸਤ ਦੇ ਮਿਡਲ ਤੋਂ ਸ਼ੁਰੂ ਹੋਈ ਸੀ ਸਿਆਰਾ ਨਵਾਡਾ ਰੇਂਜ ਦੇ ਵਿੱਚ। ਹਜੇ ਵੀ ਬਹੁਤ ਸਾਰੇ ਜਿਹੜੇ ਘਰ ਅਤੇ ਬਿਜ਼ਨਸਿਸ ਆ ਲੇਕ ਤਾਹੋ ਦੇ ਲਾਗੇ ਛਾਗੇ, ਉਹ ਇਹਦੀ ਭੇਂਟ ਦੇ ਉਹ ਇਹਦੇ ਏਰੀਏ ਦੇ ਵਿੱਚ ਆ ਅਤੇ ਕਿਸੇ ਟਾਈਮ ਵੀ ਉੱਥੇ ਜਿਹੜਾ ਨੁਕਸਾਨ ਹੋ ਸਕਦਾ ਆ। 50,000 ਤੋਂ ਵੱਧ ਲੋਕ ਜਿਹੜੇ ਆ ਅਵੈਕੂਏਟ ਕੀਤੇ ਗਏ ਆ। ਹੁਣ ਤੱਕ 2,04,000 ਏਕੜ ਜਿਹੜਾ ਆ ਸੜ ਕੇ ਸੁਆਹ ਹੋ ਗਿਆ ਆ। ਜੀ ਬਿਲਕੁਲ। ਰਾਹਤ ਇਸ ਗੱਲੋਂ ਮਿਲੀ ਵੀ ਜਿਹੜੀ ਤੇਜ਼ ਹਵਾਵਾਂ ਦੇ ਅਨੁਮਾਨ ਸੀਗੇ ਉਹ ਨਹੀਂ ਆਏ। ਮੌਸਮ ਦੇ ਵਿੱਚ ਇਸ ਤਬਦੀਲੀ ਦੇ ਕਰਕੇ ਥੋੜ੍ਹੇ ਜਿਹਾ ਇਹਨਾਂ ਦੇ ਪੱਖ ਦੇ ਵਿੱਚ ਰਿਹਾ, ਜਿਸ ਕਰਕੇ ਥੋੜ੍ਹਾ ਜਿਹਾ ਬਚਾਅ ਕਰਨ ਦੇ ਵਿੱਚ ਕਾਮਯਾਬ ਰਹੇ ਆ। ਉਮੀਦ ਇਹੀ ਕਰਦੇ ਆ ਵੀ ਮੌਸਮ ਇਹਨਾਂ ਦੇ ਅਨੁਕੂਲ ਜਿਹੜਾ ਉਹ ਰਹੇ ਅਤੇ ਅੱਗ ਦੇ ਉੱਤੇ ਜਲਦੀ ਕਾਬੂ ਜਿਹੜਾ ਉਹ ਪਾਇਆ ਜਾ ਸਕੇ। ਉੱਧਰ ਡਿਕਸੀ ਫਾਇਰ ਦੇ ਉੱਤੇ ਵੀ ਤਕਰੀਬਨ 50% ਕਾਬੂ ਜਿਹੜਾ ਉਹ ਪਾ ਲਿਆ ਗਿਆ ਅਤੇ 8 ਲੱਖ ਏਕੜ ਤੋਂ ਵੱਧ ਉਸ ਦੀ ਲਪੇਟ ਦੇ ਵਿੱਚ ਹੁਣ ਤੱਕ ਆ ਚੁੱਕਾ ਹੈ। ਅਤੇ ਜਿਹੜੀ ਕੈਲਡੋਰ ਫਾਇਰ ਆ ਇਹ 20% ਹੁਣ ਤੱਕ ਅਜੇ ਕੰਟੇਨ
ਹੋਈ ਹੈਗੀ ਆ। ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਕਸਸ ਨੇ ਕੱਲ੍ਹ ਜਿਹੜਾ ਦੇਰ ਰਾਤ ਇੱਕ ਅਬੋਰਸ਼ਨ ਲਾ ਆ ਉਸ ਨੂੰ ਪ੍ਰਵਾਨਗੀ ਇਸ ਹਿਸਾਬ ਦੇ ਨਾਲ ਮਿਲ ਗਈ। ਸੁਪਰੀਮ ਕੋਰਟ ਨੇ ਇਸ ਕੇਸ ਨੂੰ ਜਿਹੜਾ ਉਹ ਨਹੀਂ ਲਿਆ, ਇਸ ਦੇ ਉੱਤੇ ਜਿਹੜਾ ਟਾਈਮ ਆ ਉਹ ਪਾਸ ਹੋਣ ਦਿੱਤਾ। ਹੁਣ 6 ਹਫ਼ਤੇ ਤੋਂ ਬਾਅਦ ਦੇ ਵਿੱਚ ਜਿਹੜਾ ਆ ਟੈਕਸਸ ਦੇ ਵਿੱਚ ਅਬੋਰਸ਼ਨ ਆ ਉਹ ਗੈਰ ਕਾਨੂੰਨੀ ਹੋ ਜਾਵੇਗਾ। ਇਹੀ ਨਹੀਂ, ਇਸ ਦੇ ਵਿੱਚ ਕਹਿੰਦੇ ਵੀ ਜੇ ਕੋਈ ਅਬੋਰਸ਼ਨ ਕਰਨ ਵਾਲੇ ਦੀ ਮਦਦ ਕਰਦਾ ਆ ਅਤੇ ਕੋਈ ਵੀ ਉਸ ਦੇ ਬਾਰੇ ਜਾਣਕਾਰੀ ਉਹ ਦਿੰਦਾ ਆ ਤਾਂ ਉਹਨੂੰ $10,000 ਤੱਕ ਦਾ ਜੁਰਮਾਨਾ ਜਿਹੜਾ ਆ ਉਹ ਪੈ ਸਕਦਾ ਹੈ, ਚਾਹੇ ਅਬੋਰਸ਼ਨ ਕਰਵਾਉਣ ਵਾਲਿਆਂ ਦੇ ਨਾਲ ਉਸ ਦਾ ਕੋਈ ਸੰਬੰਧ ਤਾਲੁਕਾਤ ਹੋਵੇ ਜਾਂ ਨਾ ਹੋਵੇ। ਸੋ ਕਹਿੰਦੇ ਵੀ ਇਸ ਹਿਸਾਬ ਦੇ ਨਾਲ ਜਿੱਦਾਂ ਆਪਾਂ ਪਹਿਲੇ ਸਮਿਆਂ 'ਚ ਜਾਣਦੇ ਸੀਗੇ ਵੀ ਬਾਉਂਟੀਜ਼ ਜਿਹੜੀਆਂ ਉਹ ਰੱਖ ਦਿੱਤੀਆਂ ਜਾਂਦੀਆਂ ਸੀਗੀਆਂ ਸਿਰ 'ਤੇ ਇਨਾਮ, ਉੱਦਾਂ ਦੀ ਜਿਹੜੀ ਉਹ ਗੱਲ ਜਿਹੜੀ ਉਹ ਹੋ ਰਹੀ ਆ। ਸੋ ਇਸ ਦੇ ਨਾਲ ਕਹਿੰਦੇ ਆ ਵੀ ਕਈ ਤਰੀਕੇ ਦੇ ਰਾਹ ਹੋਰ ਕਈ ਸੂਬਿਆਂ ਦੇ ਵਿੱਚ ਖੁੱਲ੍ਹ ਸਕਦੇ ਅਤੇ ਕੰਜ਼ਰਵੇਟਿਵ ਜਿਹੜੇ ਸੁਪਰੀਮ ਕੋਰਟ ਜਿੱਥੇ ਵਿੱਚ ਮੈਜੋਰਟੀ ਆ ਉਹਨਾਂ ਨੇ ਇਸ ਕੇਸ ਨੂੰ ਲੈਣ ਦੇ ਉੱਤੇ, ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਇਨਕਾਰ ਜਿਹੜਾ ਉਹ ਕੀਤਾ ਸੀਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਰੋ ਵਰਸਿਸ ਵੇਡ ਦਾ ਜਿਹੜਾ ਮਸਲਾ ਆ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਭਖਣ ਵਾਲਾ ਆ। ਜੀ, ਕਰੋਨਾ ਵਾਇਰਸ ਦੀ ਜੇ ਗੱਲ ਕਰਦੇ ਜਾਈਏ ਤੇ ਫਰਿਜ਼ਨੋ ਕਾਉਂਟੀ ਦੇ ਵਿੱਚ ਕਹਿੰਦੇ ਪਈ ਪਿਛਲੇ 24 ਘੰਟਿਆਂ ਦੇ ਦੌਰਾਨ 1300 ਨਵੇਂ ਕੇਸ ਕਰੋਨਾ ਵਾਇਰਸ ਦੇ ਪੋਜ਼ੀਟਿਵ ਆਏ ਆ। ਸੋ ਇਹ ਬਹੁਤ ਹੀ ਵੱਡੀ ਗਿਣਤੀ ਆ ਤੇ 11 ਜਾਣਿਆਂ ਦੀਆਂ ਪਿਛਲੇ 24 ਘੰਟਿਆਂ 'ਚ ਫਰਿਜ਼ਨੋ ਕਾਉਂਟੀ 'ਚ ਮੌਤਾਂ ਹੋਈਆਂ ਆ। ਕਹਿੰਦੇ ਜੇ 7 ਡੇ ਐਵਰੇਜ ਦੇਖਿਆ ਜਾਵੇ 20 ਟਾਈਮ ਹਾਇਰ ਆ ਜੂਨ ਮਹੀਨੇ ਦੇ ਨਾਲੋਂ। ਸੋ ਬਹੁਤ ਜ਼ਿਆਦਾ ਜਿਹੜੇ ਕੇਸ ਆ ਕਾਉਂਟੀ ਦੇ ਵਿੱਚ ਵੱਧ ਰਹੇ ਆ। ਟੋਟਲ ਹੁਣ ਤੱਕ ਫਰਿਜ਼ਨੋ ਦੇ ਵਿੱਚ ਜੇ ਦੱਸਿਆ ਜਾਵੇ 1,17,155 ਕੇਸ ਜਿਹੜੇ ਆ ਕਨਫਰਮ ਹੈਗੇ ਆ, ਜਿਹੜੇ 43.4 ਕੇਸ ਪਰ 1 ਲੱਖ ਦੇ ਹਿਸਾਬ ਦੇ ਨਾਲ। ਹੁਣ ਤੱਕ ਫਰਿਜ਼ਨੋ ਕਾਉਂਟੀ 'ਚ 1801 ਕਨਫਰਮਡ ਮੌਤਾਂ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀਆਂ ਹੈਗੀਆਂ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਵੀ ਭਾਈ ਆਪਾਂ ਲਾਈਟਲੀ ਬਹੁਤ ਲੈ ਰਹੇ ਆ। ਇੱਕ ਵਾਰੀ ਫੇਰ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਵੀ ਬਹੁਤ ਬੁਰਾ ਹਾਲ ਆ। ਇਸ ਤੋਂ ਬਚਣਾ ਹੀ ਚਾਹੀਦਾ ਹੈਗਾ। ਹਰ ਇੱਕ ਜਗ੍ਹਾ ਜਿਹੜੇ ਕੇਸ ਆ ਉਹ ਕਰੋਨਾ ਵਾਇਰਸ ਦੇ ਵੱਧ ਰਹੇ ਹੈਗੇ ਆ। ਹੁਣ ਦੇਖੋ ਇੱਕ ਦਿਨ ਦੇ ਵਿੱਚ ਇੰਨੇ ਕੇਸ 1300 ਨਿਕਲ ਆਣੇ 24 ਘੰਟਿਆਂ 'ਚ ਅਤੇ 11 ਦੀ ਮੌਤ ਹੋ ਜਾਣਾ, ਇਹ ਕਾਫੀ ਖਤਰੇ ਵਾਲੀ ਘੰਟੀ ਆ। ਜੀ ਬਿਲਕੁਲ। ਸੋ ਪਹਿਲੇ ਦੇ ਮੁਕਾਬਲੇ ਜਿੱਦਾਂ ਪਹਿਲੋਂ ਸੀ ਓਨੇ ਤਾਂ ਨਹੀਂ ਆ, ਪਰ ਫਿਰ ਵੀ ਹੁਣ ਕੇਸਾਂ ਦਾ ਆંકੜਾ ਮੁੜ ਦੁਬਾਰਾ ਜਿਹੜਾ ਉਹ ਵਧਣਾ ਸ਼ੁਰੂ ਹੋ ਚੁੱਕਾ ਆ। ਅਗਲੀ ਖਬਰ ਅਫਗਾਨਿਸਤਾਨ ਤੋਂ ਤਾਲਿਬਾਨ ਨੇ ਅੱਜ ਜਿਹੜੇ ਅਮਰੀਕੀ ਆਰਮਡ ਵਹੀਕਲਸ ਆ ਅਤੇ ਹੋਰ ਜਿਹੜੇ ਵੈਪਨਸ ਆ, ਹਥਿਆਰ ਆ, ਉਹਨਾਂ ਦੇ ਹੱਥੇ ਆਏ ਆ। ਉਸ ਦੀ ਇੱਕ ਹਿਸਾਬ ਦੇ ਨਾਲ ਨੁਮਾਇਸ਼ ਕੀਤੀ, ਪਰੇਡ ਜਿਹੜੀ ਆ ਉਹਨਾਂ ਨੇ ਕੀਤੀ ਆ। ਅਮਰੀਕੀ ਇੱਥੋਂ ਤੱਕ ਕਿ ਹਥਿਆਰਾਂ ਦੇ ਨਾਲ ਨਾਲ ਜਿਹੜੀਆਂ ਉਹਨਾਂ ਦੀਆਂ ਵਰਦੀਆਂ ਸੀਗੀਆਂ ਉਹ ਵੀ ਜਿਹੜੀਆਂ ਉਹ ਪਾ ਕੇ ਉਸ ਦੇ ਉੱਤੇ ਘੁੰਮਦੇ ਹੋਏ ਅਫਗਾਨਿਸਤਾਨ ਦੇ ਵਿੱਚ ਨਜ਼ਰ ਆਏ ਆ। ਉੱਧਰ ਉਹਨਾਂ ਨੇ ਇਹ ਐਲਾਨ ਕੀਤਾ ਵੀ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਨਵੀਂ ਸਰਕਾਰ ਆ ਉਸ ਦੀ ਜਿਹੜੀ ਜਾਣਕਾਰੀ ਆ ਉਹ ਸਾਰਿਆਂ ਦੇ ਨਾਲ ਸਾਂਝੀ ਕਰਨ ਜਾਣਗੇ। ਯੂਰਪੀਅਨ ਯੂਨੀਅਨ, ਯੂਰਪੀਅਨ ਸੰਘ ਦੇ ਜਿਹੜੇ ਲੀਡਰ ਆ ਉਹਨਾਂ ਨੇ ਕਿਹਾ ਵੀ ਅਫਗਾਨਿਸਤਾਨ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਬਾਹਰ ਨਿਕਲੇ ਆ, ਇੱਥੋਂ ਇਹ ਪਤਾ ਲੱਗਦਾ ਹੈ ਵੀ ਜਿਹੜੇ ਯੂਰਪੀਅਨ ਸੰਘ ਦਾ ਜਿਹੜਾ ਬਲੋਕ ਆ ਇਸ ਨੂੰ ਆਪਣੀ ਮਿਲਟਰੀ ਪਾਵਰ ਆ ਉਸ ਦੇ ਵਿੱਚ ਹੁਣ ਵਾਧਾ ਜਿਹੜਾ ਆ ਉਹ ਕਰਨਾ ਚਾਹੀਦਾ ਆ, ਉਸ ਨੂੰ ਹੋਰ ਸ਼ਕਤੀਸ਼ਾਲੀ ਬਣਾਉਣਾ ਚਾਹੀਦਾ ਆ। ਉੱਧਰ ਜੁਆਇੰਟ ਚੀਫ ਆਫ ਸਟਾਫ ਜਿਹੜੇ ਉਹਨਾਂ ਦੇ ਚੇਅਰਮੈਨ ਆ, ਉਹਨਾਂ ਨੇ ਅੱਜ ਇੱਕ ਵਾਰੀ ਫਿਰ ਐਤਵਾਰ ਨੂੰ ਕੀਤੇ ਗਏ ਡਰੋਨ ਹਮਲੇ ਦੀ ਵਕਾਲਤ ਕੀਤੀ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਹਮਲਾ ਆ ਇਸ ਲਈ ਕੀਤਾ ਗਿਆ ਸੀਗਾ ਕਿਉਂਕਿ ਜਿਸ ਬੰਦੇ ਨੇ ਅਮਰੀਕੀ ਜਿਹੜੇ ਕਾਬੁਲ ਏਅਰਪੋਰਟ ਦੇ ਬਾਹਰ ਅਮਰੀਕੀਆਂ ਨੂੰ ਮਾਰਿਆ ਸੀਗਾ ਉਹ ਮੁੜ ਦੁਬਾਰਾ ਖਤਰਾ ਜਿਹੜਾ ਉਹ ਬਣਿਆ ਹੋਇਆ ਸੀਗਾ। ਸੋ ਇਹ ਹਮਲਾ ਕਰਨਾ ਜ਼ਰੂਰੀ ਸੀਗਾ। ਇਸ ਕਰਕੇ ਇਸ ਦੇ ਉੱਤੇ ਵਿਵਾਦ ਜਿਹੜਾ ਉਹ ਛਿੜਿਆ ਸੀਗਾ ਕਿਉਂਕਿ ਜਿਹੜਾ ਆ ਉਹਨਾਂ ਨੇ ਉਸ ਦੇ ਵਿੱਚ ਕੁਛ ਸਿਵਿਲੀਅਨਸ ਅਤੇ ਜਿਨ੍ਹਾਂ ਦੇ ਵਿੱਚ ਬੱਚਿਆਂ ਹੋਣ ਦੇ ਵੀ ਮਰਨ ਦੀ ਖਬਰ ਆਈ ਸੀ। ਜੀ ਬਿਲਕੁਲ। ਜੇ ਅਫਗਾਨਿਸਤਾਨ ਦੇ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ, ਸੈਕਰਾਮੈਂਟੋ ਦੇ 29 ਸਟੂਡੈਂਟਸ ਜਿਹੜੇ ਆ ਸਕੂਲ ਦੇ ਉਹ ਅਫਗਾਨਿਸਤਾਨ ਦੇ ਵਿੱਚ ਸਟਕ ਹੈਗੇ ਆ। ਰਾਜ ਰਾਏ ਇੱਕ ਡਾਇਰੈਕਟਰ ਹੈਗੇ ਕਮਿਊਨੀਕੇਸ਼ਨ ਦੇ ਸਕੂਲ ਡਿਸਟ੍ਰਿਕਟ ਦੇ, ਉਹਨਾਂ ਨੇ ਔਨ ਬਿਹਾਫ ਆਫ ਸੁਪਰਡੈਂਟ ਕੈਂਟ ਕਰਨ ਇਹ ਦੱਸਿਆ ਆ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਨੂੰ ਅਤੇ ਪਰਿਵਾਰਾਂ ਨੂੰ ਕਿਸ ਤਰ੍ਹਾਂ ਜਿਹੜਾ ਸਪੋਰਟ ਕੀਤਾ ਜਾਵੇ, ਕਿਸ ਤਰ੍ਹਾਂ ਜਿਹੜੇ ਬੱਚਿਆਂ ਨੂੰ ਇੱਥੇ ਲਿਆਂਦਾ ਜਾਵੇ। ਜਿਸ ਤਰ੍ਹਾਂ
ਮੈਂ ਦੱਸਿਆ 29 ਸੈਕਰਾਮੈਂਟੋ ਦੇ ਵਿੱਚ ਤੇ 32 ਜਿਹੜੇ ਸੈਨ ਜੁਆਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉੱਥੇ ਦੇ ਜਿਹੜੇ ਨਿਆਣੇ ਆ ਉੱਥੇ ਸਟਕ ਹੈਗੇ ਆ। ਸੈਕਰਾਮੈਂਟੋ ਏਰੀਏ ਦੇ ਵਿੱਚ ਕਹਿੰਦੇ ਅਫਗਾਨਿਸਤਾਨ ਦੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਆ। ਜੁਲਾਈ ਤੋਂ ਲੈ ਕੇ ਹੁਣ ਤੱਕ 1,20,000 ਲੋਕਾਂ ਨੂੰ ਅਵੈਕੂਏਟ ਕੀਤਾ ਗਿਆ, ਜਿਹਦੇ ਵਿੱਚੋਂ 5500 ਅਮਰੀਕਨ ਵੀ ਸੀ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹੀ ਦੱਸਿਆ ਸੀ ਵੀ 100 ਤੋਂ 200 ਦੇ ਕਰੀਬ ਅਮਰੀਕਨ ਰਹਿੰਦੇ ਹੈਗੇ ਆ ਅਫਗਾਨਿਸਤਾਨ ਦੇ ਵਿੱਚ। ਉਹਨਾਂ ਦੀ ਆਪਣੀ ਮਰਜ਼ੀ ਆ, ਜਾਂ ਹੋ ਸਕਦਾ ਕੋਈ ਸਟਕ ਹੋ ਗਿਆ ਹੋਵੇ, ਪਰ US ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਵੀ ਕੋਈ ਵੀ ਜਿਹੜਾ ਅਮਰੀਕਨ ਆ ਉੱਥੇ ਫਸਿਆ ਨਾ ਰਹੇ। ਜੀ ਇਹਨਾਂ ਦੇ ਵਿੱਚ ਕਈ 9 ਸਾਲ ਦੇ ਜਿਹੜੇ ਆ ਉਹ ਵੀ ਬੱਚੇ ਜਿਹੜੇ ਉਹ ਦੱਸੇ ਜਾ ਰਹੇ ਆ। ਸੈਨ ਜੁਆਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜੀ ਆ ਸੈਕਰਾਮੈਂਟੋ ਦੇ ਇਲਾਕੇ ਦੇ ਵਿੱਚ ਹੈਗੀ, ਜਿਸ ਦੇ ਵਿੱਚ ਸਿਟਰਸ ਹਾਈਟ, ਰੈਂਚੋ ਕਾਰਡੋਵਾ, ਫੋਲਸਮ, ਕਾਰਮਾਈਕਲ ਇਹ ਜਿਹੜੇ ਇਲਾਕੇ ਆ ਇੱਥੋਂ ਦੇ ਆਉਂਦੇ ਆ। ਸੋ ਉਹਨਾਂ ਦੇ ਕਹਿੰਦੇ ਆ ਵੀ 27 ਜਿਹੜੇ ਵਿਦਿਆਰਥੀ ਆ ਤਕਰੀਬਨ ਜਾਂ ਉਸ ਤੋਂ ਵੱਧ ਉੱਥੇ ਅਜੇ ਤੱਕ ਫਸੇ ਆ। ਇੱਥੋਂ ਤੱਕ ਹੀ ਕਹਿੰਦੇ ਵੀ ਜਿਹੜੇ ਪਿਛਲੇ ਜਦੋਂ ਹੁਣ ਸਕੂਲ ਸ਼ੁਰੂ ਹੋਇਆ ਸੀਗਾ ਉਦੋਂ ਤੱਕ ਇਹ ਵਾਪਸ ਨਹੀਂ ਸੀ ਆਏ ਵਿਦਿਆਰਥੀ। ਜਦੋਂ ਹੁਣ ਨਵਾਂ ਸਕੂਲ ਦਾ ਸੈਸ਼ਨ ਸ਼ੁਰੂ ਹੋਇਆ ਸੀ ਉਦੋਂ ਦੇ ਉੱਥੇ ਹੀ ਸੀਗੇ। ਸੋ ਇਹ ਇੱਕ ਜ਼ਰੂਰ ਰੇਸ ਹੁਣ ਰਹੇਗੀ ਵੀ ਇਹ ਬੱਚਿਆਂ ਨੂੰ ਵਾਪਸ ਲਿਆਉਣ ਦੇ ਲਈ ਕਿੱਦਾਂ ਦੇ ਉਪਰਾਲੇ ਜਿਹੜੇ ਉਹ ਹੁਣ ਹੋ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਇੱਕ ਜਿਹੜੇ ਜੱਜ ਆ ਉਹਨਾਂ ਨੇ ਜਿਹੜੀ ਆਪਾਂ ਦੇਖਦੇ ਹਾਂ ਵੀ ਓਪੀਆਈਡ ਦੀ ਕ੍ਰਾਈਸਿਸ ਦੇਖੀ ਗਈ ਸੀ ਅਮਰੀਕਾ ਦੇ ਵਿੱਚ, ਜਿਹੜੀ ਚੱਲ ਵੀ ਰਹੀ ਆ। ਉਹਨਾਂ ਨੇ ਜਿਹੜੀ ਪਰਡਿਊ ਫਾਰਮਾ ਜਿਹੜਾ ਇਸ ਦੇ ਵਿੱਚ ਮੁੱਖ ਦੋਸ਼ੀ ਸੀਗਾ ਉਸ ਦੀ ਬੈਂਕਰਪਸੀ ਨੂੰ ਕਹਿੰਦੇ ਆ ਅਪਰੂਵਲ ਜਿਹੜੇ ਉਹ ਦੇਣ ਜਾ ਰਹੇ ਨੇ। ਇਸ ਦੇ ਕਰਕੇ ਜਿਹੜਾ ਸੈਕੂਲਰਜ਼ ਪਰਿਵਾਰ ਹੈਗਾ ਆ ਇਹ ਓਪੀਆਈਡ ਦੇ ਲਾਸੂਟ ਤੋਂ ਬਚ ਜਾਵੇਗਾ। ਸੋ ਪਰਡੂ ਫਾਰਮਾ ਜਿਹੜੀ ਬੈਂਕਰਪਸੀ ਹੋਣ ਦੇ ਨਾਲ ਇਹ ਜਿਹੜਾ ਪਰਿਵਾਰ ਆ ਉਹ ਸ਼ੀਲਡ ਹੋ ਜਾਵੇਗਾ। ਆਕਸੀਕੋਟਿਨ ਬਣਾਉਣ ਵਾਲੀ ਇਹ ਜਿਹੜੀ ਡਰੱਗ ਮੇਕਰ ਕੰਪਨੀ ਆ ਇਹਨਾਂ ਨੇ ਜਿਹੜੇ ਕ੍ਰਿਮੀਨਲ ਚਾਰਜਿਸ ਦੇ ਲਈ ਆਪਣੇ ਦੋਸ਼ਾਂ ਨੂੰ ਕਬੂਲਿਆ ਸੀਗਾ ਨਵੰਬਰ ਮਹੀਨੇ ਦੇ ਵਿੱਚ ਵੀ ਇਹਨਾਂ ਨੇ ਓਪੀਆਈਡਸ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਹੈਗਾ ਆ। ਸੋ ਬੈਂਕਰਪਸੀ ਦੇ ਜੱਜ ਰੋਬਰਟ ਡਰੇਨ ਉਹਨਾਂ ਨੇ ਇਹ ਕਿਹਾ ਵੀ ਇਸ ਦੇ ਵਿੱਚ ਇਹ ਜਿਹੜਾ ਆਲਰੇਡੀ ਪਲਾਨ ਉਹਨਾਂ ਨੂੰ ਦਿੱਤਾ ਗਿਆ ਹੈਗਾ ਉਸ ਦੇ ਵਿੱਚ ਥੋੜ੍ਹੇ ਜਿਹੇ ਚੇਂਜਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਉਹਨਾਂ ਨੇ ਅਪਰੂਵ ਕਰ ਦਿੱਤਾ ਆ। ਸੋ ਧਨਾੜ ਬੰਦੇ ਇੱਕ ਵਾਰੀ ਫਿਰ ਹਜ਼ਾਰਾਂ ਹੀ ਲੋਕਾਂ ਦੇ ਜਿਹੜੇ ਕਹਿ ਲਓ ਵੀ ਇਹ ਮੌਤਾਂ ਜਿਹੜੀਆਂ ਹੋਈਆਂ ਆ ਉਸ ਦੇ ਵਿੱਚੋਂ ਇਹ ਪਰਿਵਾਰ ਜਿਹੜਾ ਆ ਇਹ ਗੋਲੀਆਂ ਬਣਾਉਣ ਵਾਲਾ ਜਿਹੜਾ ਮੁੱਖ ਸੀਗਾ ਉਹ ਬਚ ਜਾਵੇਗਾ। ਜੀ ਬਿਲਕੁਲ, ਜਿਹੜੀ ਆਕਸੀਕੋਟੀਨ ਹੈਗੀ ਆ ਇਹ ਕਹਿੰਦੇ ਪਏ ਸਭ ਤੋਂ ਸਟਰੋਂਗ ਹੈਗੀ ਆ ਦਵਾਈ ਜਿਹੜੀ ਕਿਸੇ ਤਰ੍ਹਾਂ ਦੀ ਦਰਦ ਹੁੰਦੀ ਆ ਉਹਨੂੰ ਬਚਾਉਣ ਦੇ ਲਈ, ਪਰ ਇਹਦਾ ਮਿਸਯੂਜ਼ ਬਹੁਤ ਹੋਇਆ। ਫੈਮਿਲੀ ਸਿਰਫ ਹੁਣ $4.5 ਬਿਲੀਅਨ 9 ਸਾਲਾਂ ਦੇ ਵਿੱਚ ਦੇਵੇਗੀ। ਉਹਨਾਂ ਦੀ ਆਪਣੇ ਆਪ 'ਚ ਉਹ ਬਚ ਗਏ ਹੈਗੇ ਆ। ਪਰ ਜੇ ਸਰੋਤਿਆਂ ਨੂੰ ਦੱਸਦੇ ਜਾਈਏ ਆਕਸੀਕੋਟੀਨ ਤੋਂ ਕਹਿੰਦੇ ਪਏ $31 ਬਿਲੀਅਨ ਦਾ ਜਿਹੜਾ ਰੈਵਨਿਊ ਇਹਨਾਂ ਨੇ ਜਨਰੇਟ ਕੀਤਾ ਹੈਗਾ ਆ। ਇਹਦਾ ਅਸਰ ਜਿਹੜੇ ਇਹ ਓਪੀਓਇਡ ਜਿਹੜੇ ਬਣਾਉਂਦੇ ਹੈਗੇ ਆ 12 ਘੰਟਿਆਂ ਤੱਕ ਰਹਿੰਦਾ ਹੈਗਾ। 1999 ਤੋਂ ਲੈ ਕੇ ਹੁਣ ਤੱਕ 5 ਲੱਖ ਲੋਕ ਓਪੀਓਇਡ ਦੀ ਓਵਰਡੋਜ਼ ਦੇ ਨਾਲ USA ਦੇ ਵਿੱਚ ਮਾਰੇ ਜਾ ਚੁੱਕੇ ਆ। 5 ਲੱਖ ਬਹੁਤ ਵੱਡਾ ਫਿਗਰ ਹੁੰਦਾ ਹੈਗਾ, ਤੇ ਹੁਣ ਇਹ ਮਾਲਕ ਫੇਰ ਚੁੱਪ ਕਰਕੇ ਜਿਹੜੇ ਆ ਬਚ ਗਏ ਹੈਗੇ ਆ। ਸੋ ਤੁਸੀਂ ਦੇਖ ਲਓ ਵੀ ਕੀ ਜਿਹੜਾ ਉਹ ਬਣਨਾ। ਸੋ ਕ੍ਰਿਮੀਨਲ ਚਾਰਜਿਸ ਉਹਨਾਂ ਉੱਤੇ ਕੋਈ ਵੀ ਜਿਹੜਾ ਹਿਸਾਬ ਦੇ ਨਾਲ ਉਹ ਹੁਣ ਨਹੀਂ ਕਰ ਸਕੇਗਾ। ਕੋਵਿਡ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਮਾਸਕ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਵੀ ਬਹੁਤ ਗੁੱਥਮ ਗੁੱਥਾ ਚੌਂਚ ਫੇਰੇ ਜਿਹੜਾ ਉਹ ਹੋ ਰਿਹਾ ਆ। ਹੁਣ ਜਿਹੜੇ ਨੇਟਿਵ ਅਮਰੀਕਨ ਟਰਾਈਬਸ ਆ ਕਿਉਂਕਿ ਉਹ ਸੋਵਰਨ ਨੇਸ਼ਨ ਦੇ ਵਜੋਂ ਇੱਕ ਹਿਸਾਬ ਦੇ ਨਾਲ ਵੱਖਰੇ ਮੁਲਕ ਦੇ ਵਾਂਗੂ ਵੀ ਜਿਹੜਾ ਉਹ ਦੇਖਿਆ ਜਾਂਦਾ ਹੈਗਾ ਆ, ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਜਿਹੜੇ ਮਾਸਕ ਮੈਂਡੇਟਸ ਆ ਉਹਨਾਂ ਨੂੰ ਅਨਫੋਰਸ ਕਰਨ ਦਾ ਫੈਸਲਾ ਲਿਆ ਹੈਗਾ। ਜਿਹੜੇ ਵੀ ਸਕੂਲ ਕਹਿੰਦੇ ਵੀ ਉਹਨਾਂ ਦੇ ਸੋਵਰਨ ਨੇਸ਼ਨ ਦੇ ਇਲਾਕਿਆਂ ਦੇ ਵਿੱਚ ਆਉਣਗੇ ਉਹ ਉੱਥੇ ਦੇ ਜਿਹੜੇ ਇੰਡੀਜੀਨਸ ਗਰੁੱਪਸ ਹੈਗੇ ਆ ਉਹ ਫੈਸਲਾ ਜਿਹੜਾ ਉਹ ਲੈ ਰਹੇ ਆ ਵੀ ਅਸੀਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਅਤੇ ਜਿਹੜੇ ਟੀਚਰਸ ਆ ਅਧਿਆਪਕ ਆ ਉਹਨਾਂ ਨੂੰ ਬਚਾਉਣ ਦੀ ਖਾਤਰ ਇਹ ਮਾਸਕ ਮੈਂਡੇਟਸ ਆ ਉਹ ਲਾ ਰਹੇ ਆ। ਕਹਿੰਦੇ ਵੀ ਸਾਨੂੰ ਦਿੱਤੀਆਂ ਗਈਆਂ ਜਿਹੜੀਆਂ ਇਹ ਸ਼ਕਤੀਆਂ ਆ ਸੋਵਰਨ ਨੇਸ਼ਨ ਦੀਆਂ ਉਸ ਦੇ ਨਾਲ ਇਹ ਆਪਾਂ ਫੈਸਲੇ ਆ ਉਹ ਲੈ ਰਹੇ ਆ। ਜੀ ਕੋਵਿਡ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਬੇ ਏਰੀਏ ਦੇ ਜਿਹੜੇ ਇੰਪਲੋਇਰਸ ਆ ਉਹ ਕਹਿੰਦੇ ਆ ਵੀ ਵੈਕਸੀਨ ਜਿਹੜੇ ਆ ਇਹ ਮੈਂਡੇਟ ਹੋਣੇ ਚਾਹੀਦੇ, ਜ਼ਰੂਰੀ ਲੱਗਣੇ ਚਾਹੀਦੇ ਆ।
ਇੱਕ ਜਿਹੜਾ ਬਿਜ਼ਨਸ ਗਰੁੱਪ ਆ ਉਹ ਇਸ ਇਸ਼ੂ ਨੂੰ ਅੱਗੇ ਲੈ ਕੇ ਆਏ ਹੈਗੇ ਆ। 300 ਤੋਂ ਵੱਧ ਇੰਪਲਾਇਰਸ ਨੂੰ ਰਿਪਰੈਜ਼ੈਂਟ ਕਰਨ ਵਾਲਾ ਬੇ ਏਰੀਆ ਕਾਉਂਸਲ ਜਿਹੜੀ ਬਿਜ਼ਨਸ ਦੀ ਆ, ਉਹਨਾਂ ਦੇ CEO ਜਿਮ ਵੰਡਰਮੈਨ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਵੈਕਸੀਨ ਇੱਕੋ ਇੱਕ ਚੀਜ਼ ਜਿਹੜੀ ਹੈਗੀ ਆ ਜਿਹਦੇ ਕਰਕੇ ਅਸੀਂ ਕੋਵਿਡ ਪੈਂਡੇਮਿਕ ਨੂੰ ਪਿੱਛੇ ਛੱਡ ਸਕਦੇ ਹੈਗੇ ਆ। ਸੋ ਇਹ ਜਿਹੜੀ ਐਸੋਸੀਏਸ਼ਨ ਆ, ਇਹਨਾਂ ਦੇ ਨਾਲ 4.43 ਮਿਲੀਅਨ ਵਰਕਰਸ ਜਿਹੜੇ ਕੰਮ ਕਰਦੇ ਹੈਗੇ ਆ। 75 ਸਾਲ ਪੁਰਾਣੀ ਆਰਗੇਨਾਈਜੇਸ਼ਨ ਆ। ਕਹਿੰਦੇ ਵੀ ਹਰ ਇੱਕ ਇੰਪਲਾਇਰ, ਹਰ ਇੱਕ ਇੰਪਲਾਈ ਨੂੰ ਰਿਕੁਆਇਰ ਹੋਣਾ ਚਾਹੀਦਾ ਆ ਵੀ ਉਹਨਾਂ ਨੂੰ ਵੈਕਸੀਨ ਲਵਾਉਣਾ ਪਵੇ। ਮੈਂ ਤੁਹਾਡੇ ਫ੍ਰਿਜਨੋ ਏਰੀਆ ਦੀ ਗੱਲਬਾਤ ਕੀਤੀ ਸੀ ਵੀ ਇੰਨੇ ਕੇਸ ਆਏ ਆ। ਹੁਣ ਵੇਕਰਸਫੀਲਡ ਦੀ ਵੀ ਖਬਰ ਆ ਰਹੀ ਆ ਵੀ ਵੇਕਰਸਫੀਲਡ ਦੇ ਵਿੱਚ ਵੀ ਕਰਨ ਕਾਉਂਟੀ ਦੇ ਜਿਹੜੇ ਹਸਪੀਟਲ ਆ ਉਹ ਧੜਾ ਧੜ ਕਰੋਨਾ ਵਾਇਰਸ ਦੇ ਪੋਜ਼ੀਟਿਵ ਕੇਸਾਂ ਦੇ ਨਾਲ ਭਰ ਰਹੇ ਹੈਗੇ ਆ। ਕਹਿੰਦੇ ਵੀ ਉੱਥੇ ਦਾ ਜਿਹੜਾ ਮਰਸੀ ਹਸਪੀਟਲ ਆ, ਉੱਥੇ ਵੀ ਬਹੁਤ ਜ਼ਿਆਦਾ 265 ਦੇ ਕਰੀਬ ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਟਰੀਟ ਕੀਤਾ ਗਿਆ ਆ। 72 ਇੱਕ ਹੋਰ ਹਸਪਤਾਲ ਦੇ ਵਿੱਚ ਮੈਮੋਰੀਅਲ ਹਸਪੀਟਲ 'ਚ ਟਰੀਟ ਕੀਤੇ ਗਏ ਆ। ਸੋ ਲੋਕ ਥੋੜ੍ਹਾ ਜਿਹੜਾ ਆ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਘੋਲ ਕਰਨ ਲੱਗ ਪਏ ਆ। ਹੁਣ ਕੇਅਰਲੈਸ ਹੋ ਗਏ ਆ, ਜਿਹਦੇ ਕਰਕੇ ਫਿਰ ਕਰੋਨਾ ਦੇ ਕੇਸ ਵੱਧ ਰਹੇ ਆ। ਹਜੇ ਵੀ ਕੈਲੀਫੋਰਨੀਆ ਦਾ ਫਿਰ ਵੀ ਓਵਰਆਲ ਠੀਕ ਆ। ਸਾਡਾ ਬੇ ਏਰੀਏ ਕਾਫੀ ਕਹਿੰਦੇ ਲੋਕਾਂ ਨੇ ਜਿਹੜੇ ਆ ਟੀਕੇ ਲਵਾਏ ਆ, ਪਰ ਕਈ ਏਰੀਏ ਜਿਹੜੇ ਆ ਲੋਕ ਟੀਕੇ ਲਵਾ ਕੇ ਰਾਜੀ ਨਹੀਂ ਹੈਗੇ। ਇੱਕ ਜੀ ਆਪਾਂ ਦੇਖਿਆ ਸੀ ਪਿਛਲੇ ਦਿਨਾਂ ਦੇ ਵਿੱਚ ਇੱਕ ਨਰਸ ਦੀ ਸਦਰਨ ਕੈਲੀਫੋਰਨੀਆ 'ਚ ਮੌਤ ਹੋਈ ਆ। ਉਹਦਾ ਨਵਾਂ ਜੰਮਿਆ ਹੀ ਬੱਚਾ ਸੀ, 5 ਬੱਚਿਆਂ ਦੀ ਮਾਂ ਸੀ, ਉਹਦੀ ਵੀ ਕਰੋਨਾ ਦੇ ਨਾਲ ਮੌਤ ਹੋਈ ਆ। ਨਾ ਉਸਨੇ ਤੇ ਨਾ ਉਸਦੇ ਘਰ ਵਾਲੇ ਨੇ ਜਿਹੜਾ ਵੈਕਸੀਨ ਲਵਾਇਆ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਕਿੰਗਸ ਕਾਊਂਟੀ ਤੋਂ ਖਬਰ ਆ ਰਹੀ ਆ। ਕਿੰਗਸ ਕਾਊਂਟੀ ਦੇ ਸ਼ੈਰਿਫ ਆਫਿਸ ਨੇ ਦੱਸਿਆ ਵੀ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸੈਕਸ ਟ੍ਰੈਫਿਕਿੰਗ ਦੇ ਸਟਿੰਗ ਆਪਰੇਸ਼ਨ ਦੇ ਵਿੱਚ। 3 ਦਿਨਾਂ ਦੇ ਵਿੱਚ ਆਪਰੇਸ਼ਨ ਲਿੰਕ ਅਪ ਜਿਹੜਾ ਉਹ ਇਹਨਾਂ ਨੇ ਚਲਾਇਆ, ਜਿਸ ਦੇ ਵਿੱਚ ਜਿਹੜੇ ਕਥਿਤ ਤੌਰ ਦੇ ਉੱਤੇ ਜਿਹੜੇ ਸੈਕਸ਼ੂਅਲ ਪ੍ਰੀਡੇਟਰ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਹੈਰਾਨੀ ਦੀ ਗੱਲ ਅਤੇ ਅਚੰਭੇ ਵਾਲੀ ਗੱਲ ਇਹ ਆ ਵੀ ਇਹਨਾਂ ਦੇ ਵਿੱਚੋਂ ਇੱਕ ਸਕੂਲ ਦਾ ਕਰਮਚਾਰੀ ਵੀ ਫੜਿਆ ਗਿਆ ਆ। ਲਮੂਰ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਦੇ ਲਈ ਕ੍ਰਿਸਚਨ ਲੌਫਲਰ ਨਾਂ ਦਾ ਜਿਹੜਾ ਬੰਦਾ ਇਹ ਕੰਮ ਕਰਦਾ ਸੀ, ਹੁਣ ਉਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ ਆ। ਇਹਨਾਂ ਸਾਰਿਆਂ ਨੂੰ ਕਿੰਗਸ ਕਾਊਂਟੀ ਜੇਲ੍ਹ ਦੇ ਵਿੱਚ ਕਈ ਜਿਹੜੇ ਚਾਰਜਿਸ ਆ ਉਸ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਵੀਕ ਪਹਿਲਾਂ ਹੀ ਜਿਹੜਾ ਆ ਇੱਥੇ ਵੀ ਜਿਹੜੀ ਫ੍ਰੈਜ਼ਨੋ ਕਾਊਂਟੀ ਆ ਇਸ ਦੇ ਇਰਦ ਗਿਰਦ ਵੀ ਕਈ ਜਿਹੜੇ ਇੱਦਾਂ ਦੇ ਹੀ ਸੈਕਸ਼ੂਅਲ ਪ੍ਰੀਡੇਟਰਸ ਜਿਹੜੇ ਇਹਨਾਂ ਨੇ ਇੱਕ ਹੋਰ ਸਟਿੰਗ ਆਪਰੇਸ਼ਨ ਦੇ ਵਿੱਚ ਫੜੇ ਸੀ, ਉਹਨਾਂ ਵਿੱਚ ਤਾਂ ਕਈ ਪੰਜਾਬੀਆਂ ਦੇ ਨਾਮ ਵੀ ਜਿਹੜੇ ਉਹ ਆਏ ਸੀ। ਜੀ ਅਗਲੀ ਖਬਰ ਸਟਾਕਟਨ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਜਿਹੜਾ ਆ ਉਹ ਕੌਂਟੈਕਟ ਟ੍ਰੇਸਰਸ ਜਿਹੜੇ ਟਰੇਸ ਕਰਦੇ ਆ ਵੀ ਕਿੱਥੋਂ ਕਿੱਥੇ ਤੱਕ ਜਿਹੜੇ ਕਰੋਨਾ ਫੈਲੀ ਹੈਗੀ ਆ, ਤੇ ਨਰਸਸ, ਟੀਚਰਸ ਤੇ ਬੱਸ ਡਰਾਈਵਰਸ ਜਿਹੜੇ ਆ ਉਹ ਹਾਇਰ ਕਰਨ ਜਾ ਰਹੇ ਆ। ਕਹਿੰਦੇ ਵੀ ਪਿਛਲੇ ਸਾਲ ਦੇ ਦੌਰਾਨ 100 ਤੋਂ ਵੱਧ ਜਿਹੜੇ ਟੀਚਰ ਸੀ ਉਹ ਜਿਹੜੇ ਰਿਟਾਇਰਮੈਂਟ ਉਹਨਾਂ ਨੇ ਲੈ ਲਈ ਹੈਗੀ ਆ। ਸੋ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ, ਖਾਸ ਕਰਕੇ ਜਿਹੜੀਆਂ ਪੋਜੀਸ਼ਨਸ ਹੈਗੀਆਂ ਆ ਨਰਸਸ ਦੀਆਂ, ਟੀਚਰਸ ਦੀਆਂ, ਫੂਡ ਸਰਵਿਸ ਵਰਕਰਸ, ਹੈਲਥ ਕੇਅਰ ਅਸਿਸਟੈਂਟਸ, ਕੌਂਟੈਕਟ ਟ੍ਰੇਸਰਸ, ਕਸਟੋਡੀਅਲ ਸਰਵਿਸ ਵਰਕਰਸ, ਇਹ ਸਾਰਿਆਂ ਦੀ ਜ਼ਰੂਰਤ ਹੈਗੀ ਆ। ਪਿਛਲੇ ਫਰਾਈਡੇ ਉਹਨੇ ਇੱਕ ਜਿਹੜਾ ਆ ਜੋਬ ਫੇਅਰ ਵੀ ਲਾਇਆ ਸੀ। 300 ਤੋਂ ਵੱਧ ਲੋਕਾਂ ਨੇ ਅਪਲਾਈ ਕੀਤਾ ਸੀ। ਪਰ ਹਜੇ ਵੀ ਜੇ ਕੋਈ ਇਸ ਫੀਲਡ ਦੇ ਵਿੱਚ ਜੋਬ ਲੱਭਦਾ ਆ ਤੇ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਤੁਸੀਂ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਾਰਥ ਈਸਟ ਜਿਹੜਾ ਆ US ਆ ਉਸ ਦੇ ਵਿੱਚ ਹਰੀਕੇਨ ਆਈਡਾ ਦੇ ਚੱਲਦਿਆਂ ਜਿਹੜਾ ਵੀ ਉਸਦਾ ਰੈਮਨੈਂਟ ਜਿਹੜਾ ਬਚਿਆ ਬੁਚਿਆ ਹਰੀਕੇਨ ਹੈਗਾ ਆ ਉਹ ਉੱਧਰ ਵਾਲੇ ਪਾਸੇ ਨੂੰ ਵੱਧ ਰਿਹਾ, ਅਤੇ ਕਹਿੰਦੇ ਵੀ ਕਾਫੀ ਭਾਰੀ ਮੀਂਹ ਜਿਹੜਾ ਆ ਉਹ ਨਾਲ ਲੈ ਕੇ ਆਵੇਗਾ। 8 ਇੰਚ ਤੱਕ ਉੱਥੇ ਭਾਰੀ ਮੀਂਹ ਪਵੇਗਾ, ਜਿਸ ਦੇ ਕਰਕੇ ਜਿਹੜਾ ਆ ਕਹਿੰਦੇ ਵੀ ਕਾਫੀ ਜ਼ਿਆਦਾ ਰਿਸਕ ਬਣਿਆ ਪਿਆ ਆ, ਖਤਰਾ ਬਣਿਆ ਪਿਆ ਵੀ ਜ਼ਿਆਦਾ ਹੜ੍ਹ ਉੱਥੇ ਆ ਸਕਦੇ ਆ। ਲਾਈਫ ਥ੍ਰੈਟਨਿੰਗ ਫਲੱਡਿੰਗ ਦੀ ਜਿਹੜੀ ਕਹਿੰਦੇ ਆ ਵੀ ਖਤਰਾ ਬਣਿਆ ਪਿਆ ਆ। ਉੱਧਰ ਲੂਜ਼ੀਆਨਾ ਇਲਾਕੇ ਦਾ ਦੌਰਾ ਜਿਹੜਾ ਆ ਰਾਸ਼ਟਰਪਤੀ ਬਾਈਡਨ ਕਹਿੰਦੇ ਆ ਵੀ ਆਉਣ ਵਾਲੇ ਜਿਹੜੇ ਕੁਛ ਦਿਨਾਂ ਦੇ ਵਿੱਚ ਕਰਨਗੇ। ਸ਼ਾਇਦ ਸ਼ੁੱਕਰਵਾਰ ਨੂੰ ਕਹਿੰਦੇ ਵੀ ਉਸ ਜੋ ਉੱਥੇ ਨੁਕਸਾਨ ਹੋਇਆ ਆ ਹਰੀਕੇਨ ਆਈਡਾ ਦੇ ਕਰਕੇ ਉਸ ਦਾ ਦੌਰਾ ਕਰਨ ਦੇ ਲਈ ਜਿਹੜੇ ਉਹ ਜਾਣਗੇ। ਹੁਣ ਤੱਕ ਸਟੋਰਮ ਦੇ ਨਾਲ ਸੰਬੰਧਿਤ ਮੌਤਾਂ ਦੀ ਗਿਣਤੀ ਵੱਧ ਕੇ 7 ਤੱਕ ਪਹੁੰਚ ਚੁੱਕੀ ਆ।
ਜੀ ਬਹੁਤ ਸਾਰੇ ਲੋਕ ਹਜੇ ਵੀ ਜਿਹੜਾ ਆਪਣਾ ਜਿਹੜਾ ਵੈਕਸੀਨ ਲੱਗਿਆ ਵਾਲਾ ਜਿਹੜਾ ਤੁਹਾਡਾ ਕਾਰਡ ਆ ਉਹ ਝੂਠੇ ਬਣਾ ਰਹੇ ਹੈਗੇ ਆ, ਗਲਤ ਬਣਾ ਰਹੇ, ਜਿਨ੍ਹਾਂ ਨੇ ਨਹੀਂ ਹਜੇ ਤੱਕ ਲਵਾਏ ਹੈਗੇ। ਅਤੇ ਇੱਦਾਂ ਹੀ ਇੱਕ ਨਵਾਂ ਕੇਸ ਆਇਆ ਵੀ ਹੋਨੋਲੁਲੂ ਜਿਹੜਾ ਏਅਰਪੋਰਟ ਆ ਉੱਥੇ ਇੱਕ ਓਕਲਾਨ ਜਿਹੜਾ ਇਲੀਨੋਇਸ ਦੀ ਵੂਮਨ ਸੀਗੀ, ਉਸ ਨੂੰ ਅਰੈਸਟ ਕੀਤਾ ਗਿਆ, 23 ਸਾਲਾਂ ਦੀ ਜਿਹੜੀ ਸ਼ਲੋਏ ਮੋਰਜ਼ੋਕ ਆ। ਉਸਨੇ ਕਹਿੰਦੇ ਵੀ ਜਿਹੜਾ ਗਲਤ ਆਪਣਾ ਜਿਹੜਾ ਕਾਰਡ ਪੇਸ਼ ਕਰਤਾ, ਜਦੋਂ ਉਹਨੇ ਵੈਰੀਫਾਈ ਕੀਤਾ ਵੀ ਇਹ ਫੇਕ ਪੈਸੇ ਦੇ ਕੇ ਬਣਾਇਆ ਸੀ, ਅਤੇ ਉਹਨੂੰ ਫਿਰ ਹੋਨੋਲੁਲੂ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉੱਥੇ ਲੈ ਕੇ ਗਏ, ਅਤੇ ਉੱਥੇ ਉਹਦਾ ਜਿਹੜਾ ਆ $2000 ਦੀ ਬੇਲ ਦੇ ਉੱਤੇ ਉਹਨੂੰ ਛੱਡਿਆ ਗਿਆ। ਜੀ ਬਿਲਕੁਲ। ਸੋ ਇਹ ਪਹਿਲਾਂ ਵੀ ਕਈ ਹਵਾਈ ਨੂੰ ਜਾਂਦੇ ਹੋਏ ਦੋ ਜਿਹੜੇ ਆਈ ਥਿੰਕ ਪੇਪਰ ਇੱਕ ਪਹਿਲਾਂ ਵੀ ਇਹਨਾਂ ਨੇ ਜਿਹੜੇ ਉਹ ਫੜੇ ਸੀਗੇ। ਸੋ ਫੇਕ ਜਿਹੜੇ ਉਹ ਬਣਾ ਕੇ ਲੋਕ ਜਿਹੜਾ ਉਹ ਵਰਤ ਰਹੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਇਹ ਤਾਂ ਬੀਬੀ ਹਰਜੋਤ ਸਿੰਘ ਜੀ ਤਾਂ ਫੜੀ ਗਈ, ਇਹਨੇ ਮਡਰਨਾ ਦੇ ਸਪੈਲਿੰਗ ਹੀ ਗਲਤ ਲਿਖਿਆ ਸੀ। ਮਡਰਨਾ ਜਿਹੜਾ ਆ ਉਹਦੀ ਥਾਂ 'ਤੇ ਏ ਜਿਹੜਾ ਉਸਨੇ ਪਾ ਦਿੱਤਾ ਸੀਗਾ, ਅਤੇ ਹੋਰ ਵੀ ਉਹਨੇ ਕਈ ਕੁਛ ਪੁੱਠਾ ਸਿੱਧਾ ਜਿਹੜਾ ਉਸ ਦੇ ਵਿੱਚ ਲਿਖ ਛੱਡਿਆ ਸੀਗਾ। ਸੋ ਕਹਿੰਦੇ ਵੀ ਕਈ ਇਹਦੀ ਜਿਹੜੀ ਨਕਲ ਆ ਉਹ ਵੀ ਅਕਲ ਦੇ ਨਾਲ ਮਾਰਨੀ ਪੈਂਦੀ ਆ, ਉਹ ਵੀ ਜਿਹੜੀ ਉਹ ਨਹੀਂ ਗੱਲ ਬਣੀ। ਸਟੇਟ ਡਿਪਾਰਟਮੈਂਟ ਦੇ 70 ਤੋਂ ਵੱਧ ਜਿਹੜੇ ਹੈਗੇ ਨੇ ਮੁਲਾਜ਼ਮ, ਉਹਨਾਂ ਨੇ ਐਂਟਨੀ ਬਲਿੰਕਨ ਸੈਕਟਰੀ ਆਫ ਸਟੇਟ ਆ, ਉਹਨਾਂ ਨੂੰ ਇੱਕ ਖੁੱਲ੍ਹੀ ਚਿੱਠੀ ਜਿਹੜੀ ਉਹ ਲਿਖੀ ਆ, ਜਿਸ ਦੇ ਵਿੱਚ ਉਹ ਦੱਸ ਰਹੇ ਆ ਉਸ ਇੰਪਲੋਈ ਦੇ ਬਾਰੇ, ਉਸ ਮੁਲਾਜ਼ਮ ਦੇ ਬਾਰੇ ਜਿਸ ਦੇ ਖਿਆਲਾਤ ਐਂਟੀ ਸਮੈਟਿਕ ਯਾਨੀ ਕਿ ਯਹੂਦੀਆਂ ਦੇ ਵਿਰੁੱਧ ਵਾਲੇ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਸੋ ਫ੍ਰਿਟਸ ਜਿਹੜਾ ਬਰਗਰੈਨ ਨਾਂ ਦਾ ਜਿਹੜਾ ਇੱਕ US ਫੋਰਨ ਸਰਵਿਸ ਆਫਿਸਰ ਆ, ਉਹ ਇੱਕ ਵੈਬਸਾਈਟ ਕਹਿੰਦਾ ਚਲਾ ਰਿਹਾ ਆ ਕ੍ਰਿਸਚਨ ਨੇਸ਼ਨ ਸਟੇਟਸ ਕਰਕੇ। ਉਸ ਦੇ ਬਾਰੇ ਜਿਹੜਾ ਆ ਇਹਨਾਂ ਨੇ ਹੁਣ ਖੁੱਲ੍ਹੀ ਚਿੱਠੀ ਜਿਹੜੀ ਲਿਖੀ ਆ ਵੀ ਇਸ ਦੇ ਉੱਤੇ ਕਿਤੇ ਨਾ ਕਿਤੇ ਤੁਹਾਨੂੰ ਕੋਈ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈਗੀ ਆ। ਸੋ ਕਹਿੰਦੇ ਵੀ ਇਸ ਬੰਦੇ ਨੇ ਜਿਊਜ਼ ਦੀ ਅਤੇ LGBTQ ਕਮਿਊਨਿਟੀ ਦੇ ਖਿਲਾਫ ਕਾਫੀ ਭੱਦੀਆਂ ਜਿਹੜੀਆਂ ਵੀਡੀਓਜ਼ ਆ ਉਹ ਆਪਣੀ ਵੈਬਸਾਈਟ ਦੇ ਉੱਤੇ ਪਬਲਿਸ਼ ਕਰਦਾ ਆ ਰਿਹਾ ਆ, ਅਤੇ ਲਗਾਤਾਰ ਅਜੇ ਵੀ US ਸੈਕਟਰੀ ਆਫ ਸਟੇਟ ਦੀ ਡਿਪਾਰਟਮੈਂਟ ਦੇ ਵਿੱਚ ਉਹ ਕੰਮ ਕਰ ਰਿਹਾ ਹੈ। ਸੋ ਦੇਖਦੇ ਹਾਂ ਵੀ ਹੁਣ ਅੱਗੇ ਜਿਹੜਾ ਉਹ ਕੀ ਬਣਦਾ ਹੈ। ਸੋ ਇਹ ਕਥਿਤ ਦਾਅਵਾ ਜਿਹੜਾ ਆ ਰਾਈਟ ਨਾਓ ਕੀਤਾ ਜਾ ਰਿਹਾ ਹੈ ਇਸ ਬੰਦੇ ਦੇ ਖਿਲਾਫ ਕਿ ਕੋਈ ਇਸ ਦੇ ਉੱਤੇ ਕਾਰਵਾਈ ਹੁੰਦੀ ਆ ਜਾਂ ਨਹੀਂ। ਹਰਜੋਤ ਸਿੰਘ ਜੀ, ਆਵਾਜ਼ ਜਿਹੜੀ ਤੁਹਾਡੀ ਨਹੀਂ ਆ ਰਹੀ ਜੀ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ, ਅਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ। ਜੀ, ਸਟਾਕ ਮਾਰਕੀਟ ਦੇ ਵਿੱਚ ਜਾਣ ਤੋਂ ਜਿਹੜੇ ਆ ਦੱਸਣ ਤੋਂ ਪਹਿਲਾਂ ਦੱਸਦੇ ਜਾਈਏ ਵੀ ਡਾਓ ਜੋਨਸ ਅੱਜ ਜਿਹੜਾ 48 ਪੁਆਇੰਟ ਡਿੱਗ ਕੇ 35,313 ਦੇ ਉੱਤੇ ਬੰਦ ਹੋਇਆ। ਨੈਸਡੈਕ ਜਿਹੜਾ 50 ਪੁਆਇੰਟ ਵੱਧ ਕੇ 15,309 ਦੇ ਉੱਤੇ ਬੰਦ ਹੋਇਆ। S&P 1 ਪੁਆਇੰਟ ਵਧਿਆ 4524 ਤੇ ਬੰਦ ਹੋਇਆ। 10 ਈਅਰ ਯੀਲਡ 1.3% ਦੇ ਉੱਤੇ ਰਹੀ। ਸੋਨੇ ਦਾ ਭਾਅ $1,816 ਪ੍ਰਤੀ ਆਊਂਸ। ਬਿਟਕੋਇਨ ਦਾ ਭਾਅ 48,738 ਤੇ ਰਿਹਾ। ਜੀ, ਇਸੇ ਤਰ੍ਹਾਂ $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਹੈ। $1 ਦੀ ਕੀਮਤ ਇੰਡੀਆ ਦੇ 73 ਰੁਪਏ ਦੇ ਬਰਾਬਰ ਰਹੀ ਹੈ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਅਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।